यार गल है मैं अज दुकाने आया ते भतीज अज भी दुकाने नहीं मिलिया। पता नहीं किधर निकल गया है। एक तो अलसी अज बड़ी प्यारी लगी है भाई। ओ बैठा है हुण वेख लिया इहदे नाल हुण गल करदा जाके। यार सोसिया लगदा बस भाई यार दस हो तेन की दसा यार की होया गल की बनी यार आ किथे ਉਹ ਚਾਚਾ ਵਾਰਸ ਆਉਂਦਾ ਪਿਆ ਹੈ। लगन तो वही दिया ओए चाचा वारिस की हाल है आ रहे अस्सलाम वालेकुम। वालेकुम सलाम व और रहमतुल्लाहि व बरकातहू ਵਾਲੇਕੁਮ बैठो ਸਲਾਮ चाचा ਚਾਚਾ ਕੀ ਹਾਲ ਚਾਲ ਆ? बहुत बहुत यार मैनू एक समझ नहीं आ रही ਹਾਂ दसो गल है भी मैं कल भी देखा ते ये अफसोस च बैठा अज फिर वेखण ने अफसोस च बैठा है हम तो की दसी चाचा वारिस ते मैं हुण ना मैं आख्या भी पता अल्लाह खैर करे मेरी उस नजर पई मैं सामने बैठा मैं आया ते की अफसोस की है पुत्र गल की है गल दिल दी जड़ी है दस। बाबा सवारी सन जब देख आ गया ਚਾਚਾ ਤੈਨੂੰ ਕੀ ਦੱਸਾਂ हाँ ਹੁਣ ਕੱਲ ਤੂੰ ਵੇਖਿਆ ਸੀ ਉਹ ਗੈਸ ਦਾ ਬਿੱਲ 10,500 ਦਾ ਫੋਨ ਕਰਦਾ ਵੀ ਭਰ ਦੀ ਮੇਰਾ। अच्छा ਬੜਾ ਪਰੇਸ਼ਾਨ ਸਾਂ हाँ ਪੈਸਿਆਂ ਤੋਂ। अच्छा ਉਹ ਕੋ ਆਇਆ ਤੂੰ ਤੂੰ ਦੇ ਦਿੱਤੇ ਕੋਈ ਮੈਂ ਕਰ ਲਿਆ ਤੇ ਉਹਦਾ ਬਿੱਲ ਭਰਿਆ। अच्छा हो गया ਉਹ ਮੈਂ ਨੈਟ ਤੇ ਭਰ ਕੇ ਨਾ ਉਹ ਮੁੜ ਕੇ ਉਹ ਰਸੀਦ ਸੀ ਉਹਦੇ ਬਿੱਲ ਦੀ हाँ ਉਹਦੇ ਘਰ ਫੜਾਉਣ ਗਿਆ ਤੇ ਕੋਈ ਬੇਬੇ अच्छा ਮਿਸਸ ਸਪਾਰੀ हाँ ਕਹਿੰਦੀ ਵੀ ਇਹ ਪੁੱਤ ਏਦਾਂ ਉਹਦਾ ਸਿਰ ਹਿਲਦਾ ਹੀ ਵੇ ਪੁੱਤ ਆ ਬਿਜਲੀ ਦਾ ਬਿੱਲ ਵੀ ਭਰ ਦੇ। ਉਹ ਮੈਂ ਆਖਿਆ ਬੇਬੇ ਹੁਣ ਤੇ ਮੈਂ ਗੈਸ ਦਾ ਭਰ ਕੇ ਆਇਆ। अच्छा ਅੱਗੋਂ ਮੈਨੂੰ ਕਹਿੰਦੀ ਉਹਨੂੰ ਬਾਹਰ ਵੀ ਤੇ ਤੁਸੀਂ ਹੀ ਕੱਢਿਆ ਆ। ਯਾਰ ਗੱਲ ਸੁਣ ਮੇਰੀ ਹੁਣ ਜਦੋਂ ਅਸੀਂ ਬਾਹਰ ਭੇਜਿਆ ਤੇ ਹੁਣ ਪਿੱਛੋਂ ਦੇ ਬਿੱਲਾਂ ਦਾ ਠੇਕਾ ਸਾਡੇ ਜ਼ਿੰਮੇ ਤੇ ਨਹੀਂ ਹੈਗਾ। नहीं कीता दा ਇਹ ਗੱਲ ਹੈ ਪੁੱਤਰ ਗੱਲ ਇਹ ਹੈ ਹਾਂ ਜਾਂ ਤੇ ਬੰਦਾ ਫਿਰ ਯਾਰੀ ਚ ਨਾ ਟੁਰੇ ਹਾਂ ਜਾਂ ਬੰਦਾ ਯਾਰ ਯਾਰੀ ਚ ਨਾ ਟੁਰੇ। ਹੂੰ ਤੁਸੀਂ ਉਹਨੂੰ ਬਾਹਰ ਭੇਜ ਕੇ ਹੂੰ ਹੁਣ ਤੁਸੀਂ ਅਫਸੋਸ ਕਰੋ ਆਖੋ ਵੀ ਗਲਤੀ ਹੋ ਗਈ ਹੈ ਏਦਾਂ ਹੋ ਗਿਆ ਇੰਜ ਹੋ ਗਿਆ। ਚਾਚਾ ਵਾਰਸ ਤੂੰ ਨਾ ਸਮਝਦਾ ਨਹੀਂ ਹੈਗਾ ਯਾਰ। ਅਗਰ ਮੇਰੀ ਪਸਲੀ ਭਾਰ ਤੇ ਮੈਂ ਤੈਨੂੰ ਕਹਾਂਗਾ ਹਾਂ ਹੈ ਹਾਂ ਯਾਰ ਹੁਣ ਬੰਦਾ ਬਾਹਰ ਜਾ ਕੇ ਉੱਥੋਂ ਫੋਨ ਕਰਦੇ ਮੇਰਾ ਬਿੱਲ ਭਰ ਚਲੋ ਭਰਤਾ ਫਿਰ ਬਿੱਲ ਵੀ ਏਡੇ ਲੰਮੇ ਤੈਨੂੰ ਪਤਾ ਅੱਜ ਕੱਲ ਹੁੰਦੇ ਨੇ। ਹਾਂ ਹਕੂਮਤ ਹੀ ਹੈ ਨਹੀਂ ਪਿੱਛੇ। ਠੀਕ ਆ ਨਾ ਉਹ ਹੁਕੂਮਤ ਤੇ ਬਣ ਗਈ ਹੈ ਚਾਚਾ ਤੇ ਉਹ ਗੱਲ ਹੈ ਕਿ ਵੀ ਹੁਣ ਆਪਣੇ ਮਾਮਲਾ ਸਿੱਧੇ ਕਰੀਏ ਜਾਂ ਉਹਦੇ ਬਿੱਲ ਭਰੀਏ। ਹੁਣ ਯਾਰ ਆ ਭਰਨੇ ਪੈਣੇ ਆ। ਇੱਕ ਕੱਲ ਭਰਿਆ ਉਹ ਬਿਜਲੀ ਦਾ ਬਿੱਲ ਦੀ ਡੇਟ ਤੇ ਪਹਿਲੇ ਲੰਘ ਗਈ ਸੀ ਉਹਨੇ ਭਰਿਆ ਹੀ ਨਹੀਂ ਚੰਦਰੇ ਨੇ ਹੁਣ ਜੁਰਮਾਨੇ ਨਾਲ ਭਰਨਾ ਪਿਆ ਜੀ। ਅੱਛਾ ਹਾਂ ਹੁਣ ਦੱਸ ਬੰਦਾ ਕਿੱਧਰ ਜਾਵੇ। ਹੁਣ ਗੱਲ ਸੁਣੋ ਉਹ ਫਿਰ ਅਗਲੀ ਗੱਲ ਵੀ ਤੇ ਸੁਣ ਲਾ ਨਾ। ਹਾਂ ਦੱਸੋ। ਮੈਂ ਕਿਹਾ ਅੱਛਾ ਬੇਬੇ ਮੈਂ ਬਿੱਲ ਭਰ ਦਿੰਦਾ ਆ। ਹਾਂ ਬੇਬੇ ਨੇ ਕਹਿੰਦੀ ਪੁੱਤ ਇੱਕ ਮਿੰਟ ਰੁਕੀ। ਮੈਂ ਕਿਹਾ ਚਲੋ ਰੁਕ ਗਿਆ। ਉਹ ਫਿਰ ਏਦਾਂ ਸਿਰ ਹਿਲਾਉਂਦੀ ਉਹ ਮੋਟੇ ਸ਼ੀਸ਼ੇ ਵਾਲੀ ਐਨਕ ਉਹਨੂੰ ਲੱਗੀ ਉਹ ਅੱਛਾ ਏਦਾਂ ਸਿਰ ਹਿਲਾਉਂਦੀ ਫੇਰ ਆ ਗਈ ਹਾਂ ਏਦਾਂ ਪੁੱਤ ਹਾਂ ਮੈਂ ਕਿਹਾ ਹਾਂਜੀ ਮਾਂ ਜੀ ਆ ਇੱਕ ਰਸੀਦ ਹੀ। ਮੈਂ ਕਿਹਾ ਹਾਂ ਦੱਸ ਰਸੀਦ ਕਿਹੜੀ ਸ਼ਾਦੀ ਪੁੱਤ ਆ ਘਰ ਦੇ ਸੌਦੇ ਮੁੱਕੇ ਆ ਹਾਂ ਇਹ ਵੀ ਲੈ ਕੇ ਦੇ ਗਏ ਨੇ। ਤੇਰਾ ਬਾਬਾ ਕਹਿ ਗਿਆ ਸੀ ਕਿ ਵੀ ਲੈ ਜਾਏਗਾ ਚੌਧਰੀ ਤੈਨੂੰ ਸੌਦੇ। ਹਾਂ ਹੁਣ ਮੈਨੂੰ ਦੱਸ ਮੈਂ ਤੇ ਚੌਧਰੀ ਬਣ ਗਿਆ ਹਿਸਾਬ ਨੂੰ ਆ ਗਿਆ ਬਾਬਾ। ਯਾਰ ਆ ਤੇ ਕੰਮ ਜਿਹੜਾ ਨਾ ਇਹ ਮੇਰੀ ਸਮਝ ਚ ਨਹੀਂ ਆ ਰਿਹਾ। ਹੁਣ ਬਈ ਚਲੋ ਬਿੱਲ ਵੀ ਉਹਦੇ ਭਰੇ ਹਾਂ ਹੈ ਹਾਂ ਤੇ ਹੁਣ ਉਹਨੇ ਦੂਸਰਾ ਨਿਜ਼ਾਮ ਜਿਹੜਾ ਨਾ वो भी अस्सी चलाई ਉਹ ਵੀ ਇਸ ਚ ਲਈ ਅਸੀਂ ਤੇ ਫਿਰ ਖਤਮ ਹੋ ਗਏ। ਉਹ ਯਾਰ ਗੱਲ ਉਹ ਨਹੀਂ ਉਹ ਵੀ ਬਾਹਰੋਂ ਬੈਠਾ ਕਰਨਾ। ਮੈਂ ਤੈਨੂੰ ਜੀ ਪੈਸੇ ਭੇਜ ਦਿਆਂਗਾ 2-4 ਦਿਨ ਤੱਕ। ਹਾਂ ਹੁਣ ਮੈਨੂੰ ਇਹ ਦੱਸ ਫੌਰੀ ਬੰਦਾ ਕਿੱਥੋਂ ਚੁੱਕੇ ਸੌਦੇ ਜੇ ਕਿਸੇ ਕੋ ਉਧਾਰੇ ਚੁੱਕੀਏ ਉਹ ਆਪਣਾ ਰੇਟ ਵੀ ਚਲਾ ਲਏਗਾ। ਅੱਛਾ ਪੁੱਤਰ ਹੁਣ ਤੁਸੀਂ ਐਵੇਂ ਕਰੋ। ਹੁਣ ਉਹ ਇਸੇ ਸੋਚ ਹੁਣ ਨਾ ਮੈਂ ਤੁਹਾਨੂੰ ਦੱਸਾਂ ਹੂੰ ਆ ਕਣਕ ਭਰਨੀ ਸੀ ਵੇਖਣ ਦਿਆ ਨਾ ਹਾਂ ਇਹਨੂੰ ਸੋਕਾ ਆਇਆ ਬੰਦੀ ਤੋਂ ਪਹਿਲੇ ਦੀ ਭਰੀ ਹੋਈ ਆ। ਹਾਂ ਹੁਣ ਵਾਰੀ ਆਈ ਤੇ ਫਿਰ ਨਹਿਰ ਸੁੱਕ ਗਈ ਹੁਣ ਟੂਬਲ ਚਲਾਉਣਾ ਈ। ਹਾਏ ਹਾਏ ਹੁਣ ਫਿਰ ਦੱਸ ਸੋਚਾਂ ਨਾ ਤੇ ਹੋਰ ਕੀ ਕਰਾਂ। ਉਹ ਬੇਰੀਆਂ ਸਨ ਆਪਣੀਆਂ ਉਹ ਵੇਚੀਆਂ ਸਨ। ਉਹ ਵਪਾਰੀ ਬੇਰ ਤੋੜਨ ਦੇ ਸਨ। ਮੈਂ ਆਖਿਆ ਚਲੋ ਵੀ ਇਹਨਾਂ ਕੋਲ ਜਾਣਾ ਆ ਇਹਨਾਂ ਨੂੰ ਕੁਝ ਦਿੱਤੇ ਆ ਉਹਨਾਂ ਨੂੰ ਕਹਿੰਦਾ ਕੋਈ 50-60 ਹਜ਼ਾਰ ਹੋਰ ਦੇਣ। ਉਹ ਵੀ ਅੱਗੋਂ ਨੰਗੇ ਹੋ ਗਏ ਨੇ। ਉਹ ਕਹਿੰਦੇ ਵੀ ਤੇਰੀਆਂ ਬੇਰੀਆਂ ਖਲੋਤੀਆਂ ਜਿਹੜਾ ਬਿਆਨਾ ਤੈਨੂੰ ਦਿੱਤਾ ਤੈਨੂੰ ਛੱਡਿਆ ਆ ਮਾਲ ਤੋੜਿਆ ਚੁੱਕਣ ਦੇਵੇਂ ਠੀਕ ਆ ਨਾ ਚੁੱਕਣ ਦੇ ਤਾਂ ਕਹਿੰਦੇ ਅੱਗੋਂ ਰੋਜ਼ੇ ਹੋ ਗਏ ਆ ਬੇਰੀਆਂ ਅਸਾਂ ਹੀ ਤੋੜਦੇ। ਹੁਣ ਬਾਬਾ ਵਾਰਸ ਦੱਸ ਮੈਂ ਉਹ ਇਧਰੋਂ ਇਹ ਧੋਖਾ ਦੇ ਕੇ ਵਪਾਰੀ ਹੈ करिए की अस्सी ਹੁਣ ਕਿੱਧਰ ਜਾਈਏ।
ਬਾਬੇ ਸਪਾਰੀ ਨੂੰ ਘਲਾ ਬੈਠੇ ਬਾਹਰ। ਸਾਨੂੰ ਤੇ ਇਹ ਸੀ ਨਾ ਕਿ ਚਲੋ ਵੀ ਇਹ ਘਰ ਦੇ ਮਾਮਲਾ ਤੇ ਠੀਕ ਨੇ, ਚਲੋ ਘਰ ਦੇ ਮਸਲਾ ਦੇ ਮਾਮਲਾ ਠੀਕ ਸਨ, ਲੇਕਿਨ ਜਿਹੜਾ ਸਾਨੂੰ ਹੁਣ ਵਿੱਚ ਫਾਹ ਜਾ ਪਾ ਗਿਆ ਆ ਤੇ ਆਪ ਤੇ ਉਹ ਆਪਣੇ ਉਹ ਜਨਾਬੇ ਨੂੰ ਜਿਹੜੇ ਫੈਨ ਸਨ ਉਹਦੇ ਉਹਨਾਂ ਨੂੰ ਮਿਲਣ ਚਲਾ ਗਿਆ ਤੇ ਠੀਕ ਹੋ ਗਿਆ, ਉਹਨਾਂ ਖਰਚਾ ਭੇਜਤਾ ਉਹਦਾ। ਅੱਛਾ ਉਹ ਜਾਣ ਲੱਗਾ ਸਾਡੀ ਵੀ ਝੋਲੀ ਕੁਛ ਪਾ ਕੇ ਜਾਂਦਾ ਨਾ, ਲੈ ਪੁੱਤ ਤੁਸੀਂ ਪਿੱਛੇ ਜੇ ਘਰ ਦਾ ਖਿਆਲ ਰੱਖਿਓ ਜੇ ਪਰ ਗੱਲ ਸੁਣੋ, ਮੇਰੀ ਗੱਲ ਸੁਣ ਲਾ। ਹਾਂ। ਜਦੋਂ ਯਾਰੀਆਂ ਹੁੰਦੀਆਂ ਨੇ ਬੰਦੇ ਹੁੰਦੇ ਨੇ, ਹੁਣ ਤੁਸੀਂ ਸੋਚਾਂ ਚ ਨਾ ਪਵੋ, ਅਫਸੋਸ ਨਾ ਕਰੋ। ਅੱਛਾ ਕੀ ਕਰੀਏ? ਹੁਣ ਦਿਲ ਬਣ ਕੇ ਜਿਹੜਾ ਉਹਦਾ ਘਰ ਪਾਲੋ। ਓਏ ਉਹ ਤੇ ਪਾਲ ਰਹੇ ਆ, ਇੱਕ ਆ ਦੇਖ ਇਹ ਜਿਹੜੀਆਂ ਮੇਰਾ ਦਿਲ ਕਰਦਾ ਮਾਰ ਕੇ ਚਿਹਰੇ ਨੂੰ ਪੁੱਠਾ ਕਰਕੇ ਛੱਡਦੇ ਆ। ਇਹਨੂੰ ਮੈਂ ਸਵੇਰੇ ਫੋਨ ਕੀਤਾ ਈ, ਉਹ ਮੈਂ ਕਿਹਾ ਰੁਪਿਆ 5000 ਦੇ, ਕਹਿੰਦਾ ਮੇਰੇ ਤੇ ਵਡੇਰੇ ਦੀ ਪੈਨਸ਼ਨ ਕੋ ਨਹੀਂ ਆਈ। ਉਹ ਅੱਜ 4 ਤਰੀਕ ਹੋ ਗਈ ਵੀ ਅਜੇ ਤੱਕ ਤੇਰੀ ਪੈਨਸ਼ਨ ਨਹੀਂ ਆਈ। ਬਾਬੇ ਸਪਾਰੀ ਦਾ ਤੁਸੀਂ ਕੱਢ ਦੇ, ਮੈਂ ਚੱਲਾਂ, ਤੁਸੀਂ ਨਿਬੜੋ। ਗੱਲ ਸੁਣ ਮੇਰੀ, ਕੀ ਹੋਇਆ? ਹੁਣ ਉਹ ਗਿਆ ਚਲੇ, ਪਹਿਲੇ ਤੁਸੀਂ ਯਾਰ ਬਣਾਇਆ ਸੀ ਤੁਸੀਂ, ਉਹਨੂੰ ਸਭ ਤੋਂ ਅਗਵਾਨੀ ਟੁਰਦੇ ਸੋ। ਹੈ ਹੁਣ ਜਾ ਭਾਵੇਂ ਮੰਗ ਕੇ ਲਿਆ, ਮੈਂ ਚੱਲਾਂ।